ओए होए होए, गर्मी भी बड़ी आ यार। ਏਜੰਟ ਦਾ ਨਾ ਝਟ ਪਹਿਲਾਂ ਬਹਿ ਕੇ ਸਾਹ ਲਵਾਂ। ਪਾਣੀ ਦਾ ਘੁੱਟ ਵੀ ਹੈ ਨਹੀਂ ਯਾਰ। ਏਜੰਟ ਦਾ ਅੱਜ ਫੋਨ ਆਉਣਾ ਮੈਨੂੰ। ਅੱਜ ਲਾਜ਼ਮੀ ਉਹਨੇ ਪੈਸੇ ਵੀ ਦੇਣੇ ਯਾਰ ਉਹਨੂੰ। ਏਜੰਟ ਦਾ ਫੋਨ ਆਉਣਾ ਵਾ, ਉਹਨੇ ਪੈਸੇ ਮੰਗਣੇ ਤੇ ਉਹਨੂੰ ਲਾਜ਼ਮੀ ਪੈਸੇ ਦੇਣੇ ਆ। ਚਲੋ ਕਰਦੇ ਆ ਯਾਰ ਕੁਛ। ਯਾ ਅੱਲਾ ਬਣਾ ਦੇ ਕੋਈ ਵਸੀਲਾ। ਤੇ ਯਾਰ ਗਾਹ ਕਿਉਂ ਨਹੀਂ ਕੋਈ ਹੈਗਾ, ਕਿਹਨੂੰ ਯਾਰ ਕੋਈ ਲਾਈਏ ਅੱਲਾ ਲਾਉਨੇ ਕੋਈ ਜਗਾੜ ਯਾਰ। ਕੋਈ ਅੱਲਾ ਵਸੀਲਾ ਬਣਾਉਣ ਵਾਲਾ ਕੋਈ ਨਹੀਂ। ਕਰਦੇ ਆ ਖੈਰ ਆ। ਬਣਾ ਦੇ ਯਾਰ ਅੱਲਾ ਕੋਈ ਵਸੀਲਾ। ਹੁਣ ਕਿੱਧਰ ਨੂੰ ਜਾਵਾਂ ਯਾਰ। ਚਲੋ ਅੱਲਾ ਖੈਰ ਕਰੂਗਾ। ਨਸੀਬਾਂ ਦੀ ਗੱਲ ਹੁੰਦੀ ਹੈ ਜੀ। ਖੈਰ ਆ ਕੋਈ ਨਹੀਂ, ਵੇਖਦੇ ਆ ਨਾ। ਕੋਈ ਤਾਂ ਮੁਰਗੀ ਲੱਭੂਗੀ ਨਾ, ਕੋਈ ਚੰਗੀ ਨਾ ਚੰਗੀ ਮੁਰਗੀ। ਅੱਲਾ ਅੱਗੇ ਦੁਆ ਕਰਦੇ ਆ ਕੋਈ ਚੰਗੀ ਮੁਰਗੀ ਲੱਭ ਜੇ ਤੇ ਆਪਾਂ ਤੇ ਕੋਈ ਨਿਕਲੀਏ। ਚਲੋ ਹਲੇ ਟਾਈਮ ਹੈਗਾ ਆਪਣੇ ਕੋਲ। ਆਰਾਮ ਓਏ ਯਾ ਅੱਲਾ ਭੇਜ ਕੋਈ ਗਾਹਕ। ਓਹੋ यार मकान देखो किराए ते लभदा कि नहीं लभदा। बंदा बैठा इनू पुछदे आ। अस्सलाम वालेकुम भाईजान। वालेकुम सलाम। भाई की हाल चाल? ठीक ठीक ठाक? ठाक अल्हम्दुलिल्लाह जी। इत्थों कोई मकान किराए ते मिल जूगा? हाँ जी मिल जूगा, आओ बैठो जी। बैठो बैठो। अच्छा ਅਸੀਂ चलो ਬੈਠੇ यार, ਕਰਦੇ मैं तो बड़ा परेशान सी कि यार कोई मकान किराए ते लभ जावे यार। भाई ਆਪਾਂ ਪਿੰਡ ਦੇ ਨਾਲ ਪੱਲੇ ਪਾਸੇ ਰਕਬਾ ਲਿਆ ਠੇਕੇ ਤੇ। ਅੱਛਾ ਜੀ। ਠੀਕ ਆ, ਤੇ ਫੈਮਿਲੀ ਲਿਆਉਣ ਦਾ ਮੈਂ ਸੋਚ ਰਿਹਾ ਕਿ ਫੈਮਿਲੀ ਨਾਲ ਹੀ ਚਲੋ ਯਾਰ ਇੱਥੇ ਲੈ ਆਵਾਂ। ਅੱਛੀ ਬਾਤ ਹੈ ਜੀ। ਤੇ ਕੰਮਕਾਰ ਜੋ ਆਪਣਾ ਇੱਥੇ ਹੋਣਾ, ਹਾਂਜੀ ਤੇ ਕੋਈ ਮਕਾਨ ਕਿਰਾਏ ਤੇ ਅਗਰ ਹੈ ਤੇ ਦੱਸੋ ਯਾਰ। ਮਕਾਨ ਹੈਗਾ ਜੀ ਕਿਰਾਏ ਤੇ। ਅੱਛਾ ਹਾਂਜੀ ਆਹ ਕੋਠੀ 'ਚ ਮੈਂ ਰਹਿੰਦਾ ਜੀ। ਅੱਛਾ ਅੱਛਾ ਆਹ ਮਕਾਨ ਮੈਂ ਕਿਰਾਏ ਤੇ ਦਿੱਤਾ ਹੋਇਆ ਵਾ ਜੀ। ਠੀਕ ਹੋ ਗਿਆ। ਠੀਕ ਹੈ ਜੀ, ਇਹ ਤੁਹਾਨੂੰ ਮਿਲ ਜੂਗਾ ਜੀ। ਨਹੀਂ, ਬਾਹਰੋਂ ਦੇਖ ਕੇ ਮਕਾਨ ਤੇ ਠੀਕ ਠਾਕ ਲੱਗਦਾ ਵਾ। ਮਾਸ਼ਾਅੱਲਾ ਮਕਾਨ ਬਿਲਕੁਲ ਠੀਕ ਆ। ਅੱਛਾ ਹਾਂਜੀ ਤੇ ਇਹਦਾ ਕੋਈ ਅੰਦਰੋਂ ਆਪਾਂ ਜਾ ਕੇ ਦੇਖ ਸਕਦੇ ਨੇ ਕਿ ਨਹੀਂ ਹਜੇ? ਇਹਦੇ ਵਿੱਚ ਜੀ ਇੱਕ ਫੈਮਿਲੀ ਰਹਿ ਰਹੀ ਆ। ਅੱਛਾ ਠੀਕ ਆ, ਅੱਛਾ ਅੱਛਾ ਉਹ ਮੈਂ ਕਿਰਾਏ ਤੇ ਦਿੱਤਾ ਹੋਇਆ ਸੀ ਉਹਨਾਂ ਨੂੰ। ਠੀਕ ਯਾਨੀ ਆ ਕਿ ਅੱਜ ਉਹਨਾਂ ਨੇ ਚੱਲ ਜਾਣਾ ਵਾ। ਠੀਕ ਠੀਕ ਹੋ ਆ। ਗਿਆ, ਸਵੇਰ ਕਿਰਾਇਆ ਯਾਨੀ ਕਿ ਮਕਾਨ ਰਾਤ ਹੀ ਵਿਹਲਾ ਹੋ ਜਾਣਾ। ਅੱਛਾ ਅੱਛਾ ਕੱਲ ਅੱਛਾ ਤੁਹਾਨੂੰ ਮਿਲ ਜੂਗਾ। ਠੀਕ ਆ, ਬਿਲਕੁਲ ਠੀਕ ਹੋ ਗਿਆ। ਹਾਂਜੀ ਚਲੋ ਯਾਰ ਬਹੁਤ ਇਹ ਤਾਂ ਆ ਜੀ। ਮਸਲਾ। ਆ ਲਓ ਜੀ, ਆ ਜੀ ਲੋਕੇਸ਼ਨ ਹੈ ਜੀ। ਅੱਛਾ ਅੱਛਾ, ਆ ਇਹਦੇ ਅੰਦਰ ਦੀ ਮਕਾਨ ਦੀ ਆ ਲੋਕੇਸ਼ਨ। ਸਾਰੀ ਲੋਕੇਸ਼ਨ ਹੈ ਜੀ। ਮਾਸ਼ਾਅੱਲਾ, ਮਕਾਨ ਤਾਂ ਬੜਾ ਜ਼ਬਰਦਸਤ ਬਣਿਆ ਹੋਇਆ ਯਾਰ। ਹਾਂਜੀ ਕਿਸੇ ਸ਼ਾਇਦ ਦੀ ਟੈਨਸ਼ਨ ਨਹੀਂ, ਬਿਜਲੀ ਗੈਸ ਹਰ ਸ਼ੈ ਵਿੱਚ ਤਿਆਰ ਹੈ, ਠੀਕ ਹੋ ਗਿਆ ਠੀਕ ਹੋ ਰੈਡੀ ਹੈ ਗਿਆ। ਜੀ। ਤੇ ਦੂਸਰਾ ਬਾਈ, ਇਹਦਾ ਕਿਰਾਇਆ ਕਿੰਨਾ ਕੁ? ਕਿਰਾਇਆ 20,000 ਰੁਪਏ ਵਾ। ਬਾਕੀ ਤੁਹਾਡੇ ਨਾਲ ਨਾ ਪਿਆਰ ਮੁਹੱਬਤ ਕਰ ਲਾਂਗੇ। ਕਿਰਾਇਆ ਕੁਝ ਜ਼ਿਆਦਾ ਦੱਸਣ ਡਿਆ ਯਾਰ। ਕਿਰਾਏ ਦੇ ਵਿੱਚ ਕੋਈ ਗੁੰਜਾਇਸ਼ ਕਰ ਲਾ ਯਾਰ। ਦੇਖੋ ਜੀ ਵੈਸੇ ਜਿਹੜੇ ਇੱਥੇ ਰਹਿ ਰਹੇ ਨਾ, ਉਹਨਾਂ ਲਈ ਤਾਂ ਮੈਂ 17 ਕੀਤਾ ਸੀ। ਠੀਕ ਆ, ਤੁਹਾਨੂੰ ਮੈਂ 15 ਕਰ ਦਿੰਦਾ, ਇਸ ਤੋਂ ਨੀਚੇ ਨਹੀਂ ਹੋ ਸਕਦਾ। 15 ਫਾਈਨਲ ਕਰ 15 ਫਾਈਨਲ ਹੋ ਦਿਓ। ਜਾਊਗਾ? ਹਾਂਜੀ ਮੈਂ ਕਹਿੰਦਾ ਚਲੋ ਗੱਲਬਾਤ ਪੱਕੀ ਹੋ ਜਾਵੇ ਯਾਰ, ਤੇ ਫਿਰ ਮੈਂ ਸੁਬਾਹ ਨੂੰ ਗੱਲਬਾਤ ਪੱਕੀ ਫੈਮਿਲੀ ਕਰ ਲਓ ਇੱਥੇ ਅੱਜ। ਫੈਮਿਲੀ ਲਿਆਉਣ ਵਾਲਾ ਬਣਾ ਯਾਰ। ਬਸ ਅੱਜ ਸ਼ਾਮ ਨੂੰ ਫੈਮਿਲੀ ਚੱਲ ਜਾਣੀ ਆ, ਸਵੇਰ ਆ ਕੇ ਜੀ ਤੁਸੀਂ ਯਾਰ ਅਗਰ ਤੁਸੀਂ ਇਸ ਤਰ੍ਹਾਂ ਕਰੋ, ਮੈਨੂੰ ਬਿਆਨਾ ਦੇ ਦਿਓ ਨਾ, ਅੱਛਾ ਤੇ ਸਵੇਰ ਆਪਣੀ ਫੈਮਿਲੀ ਲੈ ਆਇਆ ਜੀ। ਅੱਛਾ, ਜਾਣੀ ਕਿ ਬਿਆਨਾ ਤੁਹਾਨੂੰ ਮੈਂ ਕਰ ਦੇਵਾਂ ਹਾਂਜੀ ਤੇ ਸੁਬਾਹ ਨੂੰ ਫੈਮਿਲੀ ਮੈਂ ਜਾਣੀ ਕਿ ਲੈ ਆਉਂਗਾ। ਹਾਂਜੀ ਤੇ ਬਿਆਨਾ ਕਿੰਨਾ ਹੋਣਾ ਬਾਈ? ਬਿਆਨਾ ਬਾਈ ਦੇ ਦਿਓ ਕੋਈ 4-5 ਹਜ਼ਾਰ ਜੀ। 5,000 ਦੇ ਦਿਓ ਤੁਸੀਂ ਐਡਵਾਂਸ। ਅੱਛਾ ਬਾਈ, ਫਿਰ ਗੱਲ ਆਪਣੀ ਪੱਕੀ ਆ। ਆ ਬਿਆਨਾ ਤੁਸੀਂ ਲੈ ਲਓ, ਆ ਲਓ ਬਿਆਨਾ 5,000 ਦੇ ਰੁਪਇਆ ਦਿਓ। ਭਾਈ। ਤੇ ਮੈਂ ਸੁਬਾਹ ਨੂੰ ਇਨਸ਼ਾਅੱਲਾ ਫੈਮਿਲੀ ਆਪਦੀ ਲੈ ਕੇ ਇੱਥੇ ਆ ਜਾਊਂਗਾ, ਤੇ ਸੁਬਾਹ ਇਨਸ਼ਾਅੱਲਾ ਸ਼ਿਫਟ ਹੋ ਜਾਣਾ। ਤੇ ਅੱਛਾ ਕਿੰਨੇ ਵਜੇ ਤੇ ਆ ਜਾਵਾਂ ਬਾਈ? ਤੁਸੀਂ 10 ਵਜੇ ਆ ਜਾਇਓ। ਚਲੋ ਠੀਕ ਹੋ ਗਿਆ ਜੀ, ਫਿਰ ਸੁਬਾਹ 10 ਵਜੇ ਆਪਾਂ ਮਿਲਦੇ ਹਾਂ। ਠੀਕ ਹੈ ਬਾਈ, ਆ ਲੋਕੇਸ਼ਨ ਰੱਖ ਲਓ ਫਿਰ ਆਪਣੇ ਕੋਲ। ਚਲੋ ਠੀਕ ਹੋ ਗਿਆ ਜੀ। ਦੇਖਾਂ ਤਾਂ ਪਹਿਲਾਂ ਕਿ ਹੋਰ ਕੰਮ ਅੰਦਰ ਨਹੀਂ ਬਾਹਰ ਪਿਆ ਹੀ ਆ। ਅੰਦਰ ਬਣਾਵਾਂਗੇ। ਦੇਖਦੇ ਆ ਹੁਣ ਬੰਦਾ ਘਰੇ ਮਿਲਦਾ ਕਿ ਨਹੀਂ ਮਿਲਦਾ। ਕੱਲ ਵਾਅਦਾ ਤਾਂ ਕੀਤਾ ਸੀ ਘਰੇ ਹੀ ਹੁਣ 10 ਵਜੇ। ਕੌਣ ਭਾਈਜਾਨ? ਭਾਈਆਂ ਬਾਹਰ ਆਓ ਜਰਾ। ਆ ਗਿਆ ਜੀ, ਆ ਗਿਆ। अस्सलाम वालेकुम भाईजान। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਜਨਾਬ? ਅੱਲਾ ਦਾ ਸ਼ੁਕਰ ਸਰ। ਠੀਕ ਠਾਕ ਸਭ ਖਰੀਅਤ ਹੈ ਜਨਾਬ? ਦੁਆਵਾਂ ਜੀ, ਤੁਸੀਂ ਸੁਣਾਓ। ਉਹ ਤੁਹਾਡੇ ਭਾਈ ਸੀ ਜਾਂ ਤੁਹਾਡੇ ਵਾਲਦ ਸਾਹਿਬ ਸੀ ਕੱਲ ਯਾਰ, ਉਹ ਮਕਾਨ ਦੀ ਗੱਲ ਹੋਈ ਸੀ ਉਹਨਾਂ ਨਾਲ। ਕਿੱਥੇ ਭਾਈਜਾਨ? ਇੱਥੇ ਭਾਈਆਂ ਨੇ ਆ ਇੱਥੇ ਬਾਹਰ ਬੈਠੇ ਸੀ ਇਸ ਜਗ੍ਹਾ ਤੇ ਜੀ। ਨਹੀਂ ਨਹੀਂ, ਆਪਣਾ ਤਾਂ ਕੋਈ ਭਾਈ ਨਹੀਂ ਭਾਈ। ਮੈਂ ਇਕੱਲਾ ਹੀ ਰਹਿਣਾ ਯਾਰ ਇੱਥੇ।
ਭਾਈਜਾਨ ਤੁਹਾਨੂੰ ਕੋਈ ਗਲਤਫਹਿਮੀ ਹੋ ਰਹੀ ਹੈ? ਇੱਥੇ ਤਾਂ ਮੈਂ ਇਕੱਲਾ ਹੀ ਰਹਿਣਾ ਫੈਮਿਲੀ ਦੇ ਨਾਲ। ਉਹ ਭਾਈਜਾਨ ਗਲਤਫਹਿਮੀ ਨਹੀਂ ਹੋ ਰਹੀ, ਕੱਲ ਮੇਰੀ ਭਾਈਜਾਨ ਬੰਦੇ ਨਾਲ ਬਹਿ ਕੇ ਗੱਲ ਹੋਈ ਬਾਹਰ, ਉਹਨੇ ਦੱਸਿਆ ਮੇਰਾ ਮਕਾਨ ਆ ਯਾਰ। ਕਿੱਥੇ ਭਾਈ ਗੱਲ ਹੋ ਗਈ ਤੁਹਾਡੀ? ਉਹ ਇੱਥੇ ਯਾਰ ਬਾਹਰ ਬੈਠਾ ਸੀ ਬੰਦਾ। ਪਤਾ ਨਹੀਂ ਕੌਣ ਸੀ ਭਾਈਜਾਨ, ਫਿਰ ਇੱਥੇ ਤਾਂ ਅਸੀਂ ਰਹਿੰਦੇ ਆ, ਸਾਡੀ ਆਪਣੀ ਰਿਹਾਇਸ਼ ਹੈ ਦਾਤੀ। ਉਹ ਭਾਈਜਾਨ ਉਹਨਾਂ ਮੇਰੀ ਗੱਲ ਕੱਲ ਹੋਈ, ਮੈਂ ਉਹਨੂੰ ਬਿਆਨਾ ਦਿੱਤਾ ਯਾਰ, ਉਹਨੇ ਕਿਹਾ ਸੁਬਾਹ 10 ਵਜੇ ਤੂੰ ਫੈਮਿਲੀ ਲੈ ਕੇ ਆਇਆ ਯਾਰ, ਰਾਤ ਨੂੰ ਫੈਮਿਲੀ ਜਿਹੜੀ ਕਿਰਾਏ ਤੇ ਬੈਠੀ ਆ ਚਲੀ ਜਾਣੀ ਉਹ ਸਰਕਾਰ ਉਹਨੂੰ ਦਿੱਤਾ, ਮੈਨੂੰ ਤਾਂ ਨਹੀਂ ਦਿੱਤਾ ਬਿਆਨਾ ਯਾਰ। ਤੂੰ ਮੇਰੀ ਨੀਂਦ ਵੀ ਖਰਾਬ ਕੀਤੀ ਹੈ, ਮੈਂ ਸੁੱਤਾ ਪਿਆ ਸੀ ਚੰਗਾ ਭਲਾ। ਯਾਰ ਕਮਾਲ ਆ ਯਾਰ। ਉਹ ਯਾਰ ਕਮਾਲ ਵਾਲੀ ਕਿਹੜੀ ਗੱਲ ਆ ਭਾਈ, ਉਹਨੂੰ ਬੰਦੇ ਨੂੰ ਬਾਹਰ ਕੱਢ ਯਾਰ। ਉਹ ਹੈ ਨਹੀਂ ਭਾਈ ਇੱਥੇ, ਮੈਂ ਇਕੱਲਾ ਹੀ ਰਹਿਣਾ ਯਾਰ। ਬੜੇ ਅਫਸੋਸ ਦੀ ਗੱਲ ਆ, ਤੈਨੂੰ ਸਮਝ ਨਹੀਂ ਆ ਰਹੀ ਗੱਲ ਦੀ? ਯਾਰ ਅਫਸੋਸ ਵਾਲੀ ਇਹ ਚ ਕਿਹੜੀ ਗੱਲ ਆ ਭਾਈ, ਬਿਆਨਾ ਕੀਤਾ ਹੋਇਆ, ਮਕਾਨ ਕਿਰਾਏ ਤੇ ਲੈਣਾ ਉਹ ਜਾ ਯਾਰ। ਮੇਰਾ ਵੀਰ ਲੱਭ ਉਹਨੂੰ ਜਾ ਕੇ, ਜਿਹਨੂੰ ਬਿਆਨਾ ਦੇ ਕੇ ਆਇਆ ਐਵੇਂ। ਉਹ ਮੇਰਾ ਭਾਈ ਗੱਲ ਸੁਣ ਇੱਧਰ ਆਰਾਮ ਨਾਲ ਹੈਲੋ। ਯਾਰ, ਹੱਥ ਨਹੀਂ ਲਾਉਣਾ ਹੁਣ ਦੁਬਾਰਾ, ਮੈਨੂੰ ਦੱਸ। ਮੇਰਾ ਭਾਈ ਬਿਆਨਾ ਹੋਇਆ ਹੈ, ਮੈਂ ਤੈਨੂੰ ਦੱਸ ਦਵਾਂ। ਕਿਹਦੇ ਨਾਲ ਹੋਇਆ ਬਿਆਨਾ ਤੇਰਾ? ਉਹ ਯਾਰ ਤੇਰਾ ਭਾਈ ਆ ਉਹ ਨਹੀਂ ਮੇਰਾ ਭਾਈ। ਮੈਨੂੰ ਕਹਿੰਦਾ ਸੀ ਮਾਲਕ ਦਾ ਮਕਾਨ ਇਥੋਂ ਦਾ। ਕਾਹਨੂੰ ਖਾਈ ਮਾਲਕ? ਉਹ ਤਾਂ ਕਿਰਾਏਦਾਰ ਆ। ਕੌਣ? ਤੂੰ। ਮੈਂ ਕਿਤੇ ਕਿਰਾਏਦਾਰ? ਮੈਂ ਸੁੱਤਾ ਪਿਆ ਚੰਗਾ ਭਲਾ ਬੈਠਕ ਦੇ ਵਿੱਚ ਯਾਰ। ਤੂੰ ਆ ਕੇ ਸਿਰ ਦਿਮਾਗ ਖਰਾਬ ਕਰਨ ਲੱਗ ਪਿਆ ਵਾ। ਉਹ ਮੈਨੂੰ ਕਹਿੰਦਾ ਜਾ ਯਾਰ ਮੇਰਾ ਵੀਰ, ਇਹ ਨਵਾਂ ਡਰਾਮਾ ਉਹ ਨਹੀਂ ਨਹੀਂ ਕਰ ਨਹੀਂ ਭਾਈ ਲੈਂਦਾ। ਤੇਰੀ ਮਿਹਰਬਾਨੀ ਹੈ ਯਾਰ, ਕੋਈ ਗੱਲ ਕਰਨ ਵਾਲੀ ਕਰ ਯਾਰ। ਜਾ ਮੇਰਾ ਵੀਰ, ਦਿਮਾਗ ਨਾ ਖਰਾਬ ਕਰੀ ਹੁਣ। ਗੱਲ ਤੇ ਸੁਣ ਯਾਰ ਮੇਰੀ। ਯਾਰ ਤੈਨੂੰ ਸਮਝ ਨਹੀਂ ਆਉਂਦੀ ਗੱਲ ਦੀ? ਉਹ ਸਮਝ ਆਉਣ ਨਹੀਂ ਮੈਨੂੰ ਚੱਲ ਨਿਕਲ ਚੱਲ।